मोहम्मद मुख्तार इस वीडियो में आपको खुशामदीद कहता हूँ। जैसे कि दोस्तों फिर से एक नई वीडियो के साथ आपकी खिदमत में हाजिर हूँ। दोस्तों आज तो ज़बरदस्त मज़ा आने वाला है, ज़बरदस्त मज़ा आने वाला है। दोस्तों वीडियो देखने से पहले मैं हंस रहा हूँ यार, आज फ़नी वीडियो देखने वाले हैं और लड़कों ने ज़बरदस्त मेहनत की हुई है। एक लड़के को कोरोना वायरस बनाया हुआ है और उसकी ज़बरदस्त फेंटी लगा रहे हैं, तो माशाल्लाह ज़बरदस्त। तो दोस्तों इस वीडियो का टाइटल आपको नज़र आ रहा होगा, ओरिजिनल वीडियो करने का हमेशा की तरह मैं नीचे डाल दूंगा, वहाँ पे जाके आप ओरिजिनल वीडियो भी देखिए, इनके चैनल पे विजिट जरूर कीजिए। तो वीडियो शुरू करते हैं, आपको इंतजार नहीं करवाते, स्टार्ट। ਹੁਣ ਕਿਉਂ ਨਹੀਂ ਮਿੱਠਿਆ ਤੂੰ ਮਿੱਠੀ ਮੰਗਦਾ ਹੈ? ਡਰ ਲੱਗਦਾ ਕਰੋਨਾ ਦੀ ਬਿਮਾਰੀ ਤੋਂ। ਹੁਣ ਕਿਉਂ ਨਹੀਂ ਮਿੱਠਿਆ? ਓਏ ਆ ਕਿਹੜਾ ਤੁਰਿਆ ਹੁੰਦਾ? ਆ ਕੌਣ? ਹੈ Ika mika kataba ukaka ida mito kukaka iki kiluku a unki bsati ਭਾਈ ਸਾਹਿਬ ਸਾਨੂੰ ਤੇਰੀ ਬਾਰਾ ਸਮਝ ਨਹੀਂ ਆਈ ਉਹ ਤੂੰ ਕਹਿ ਕੀ ਰਿਹਾ? mitu makanako ika ta kingene ki bako mu kaka nikiana koka ਓਏ ਰਿਮੋਟ ਦਾ ਕੀ ਕਰੀਏ? miti mukumake taku taku ne kya hi ka ku kike ਉਹ ਮੈਨੂੰ ਲੱਗਦਾ ਹੈ ਕਹਿ ਰਿਹਾ ਵੀ ਮੇਰਾ ਚੈਨਲ ਬਦਲੋ ਆਵਾਜ਼ ਵਾਲਾ। mika ਅੱਛਾ ਚੈਨਲ ਬਦਲ ਨੂੰ ਕਹਿ ਰਿਹਾ। ਇਹ ਆ ਲੈ 군다 드루타바 기 군드리 바바 이 가바고 하나 ਓਏ ਤਾਂ ਅਰਬੀ ਤੇ ਲੱਗ ਗਿਆ। ਉਹ ਇਹਦਾ ਪੰਜਾਬੀ ਵਾਲਾ ਬਟਨ ਲੱਭੋ। ਓਏ ਓਏ ਗੱਲ ਸੁਣੋ ਓਏ ਉਹ ਕੰਜਰ ਦੇ ਪੁੱਤੋ ਘਰੇ ਨਹੀਂ ਟਿੱਕੇ ਬੈ ਸਕਦੇ ਆ ਬਾਹਰ ਕਰੂ ਫਿਰਦੇ ਓਏ ਉਹ ਤੂੰ ਹੈ ਕੌਣ? ਆਪਦਾ ਕੰਮ ਕਰ, ਅਸੀਂ ਤਾਂ ਪੁਲਿਸ ਤੋਂ ਨਹੀਂ ਡਰਦੇ। ਓਏ ਤੁਸੀਂ ਮੈਨੂੰ ਪਛਾਣਿਆ ਨਹੀਂ ਲੱਗਦਾ ਤੇਰਾ ਇੱਥੇ ਗਦੌੜਾ ਫਿਰਿਆ। ਓਏ ਕੰਜਰ ਦੇ ਪੁੱਤੋ ਮੈਂ ਕਰੋਨਾ ਡਰੋ ਡਰੋ ਮੈਂ ਤੋਂ ਓਏ ਡਰੋ ਓਏ ਪੂਰੀ ਦੁਨੀਆ ਮੈਂ ਤੋਂ ਡਰ ਰਹੀ ਹੈ ਓਏ ਪੰਜਾਬੀਓ ਉਹ ਤੁਸੀਂ ਕਿਉਂ ਨਹੀਂ ਡਰਦੇ ਉਹ ਅੱਛਾ ਉਹ ਹੋਰ ਸੁਣਾ ਬਾਈ ਕੀ ਹਾਲ ਚਾਲ ਆ? ਮੇਰਾ ਹਾਲ ਤਾਂ ਬਹੁਤ ਵਧੀਆ ਆ ਪੂਰੀ ਦੁਨੀਆ ਦਾ ਹਾਲ ਦੇਖੋ ਅੰਦਰ ਬਾੜੀ ਪਈ ਆ ਕਿ ਨਹੀਂ ਨਾ ਮੇਰੀ ਗੱਲ ਸੁਣ, ਆ ਤੇਰੀ ਹਾਲਤ ਇੰਨੀ ਭੈੜੀ ਕਿਵੇਂ ਹੋ ਗਈ? ਓਏ ਭਾਈ ਮੈਂ ਤੁਹਾਨੂੰ ਕੀ ਦੱਸਾਂ ਓਏ ਓਏ ਮੈਂ ਇੰਡੀਆ ਚ ਆ ਕੇ ਬਹੁਤ ਵੱਡੀ ਗਲਤੀ ਕਰ ਬੈਠਾ ਓਏ ਓਏ ਇੰਨੇ ਅੰਧ ਵਿਸ਼ਵਾਸੀ ਲੋਕ ਨੇ ਓਏ ਭਾਂਡੇ ਖੜਕਾ ਰਹੇ ਨੇ ਮੋਮਬੱਤੀਆਂ ਜਗਾ ਕੇ ਦੀਵਾਲੀ ਮਨਾ ਰਹੇ ਨੇ ਰੇਕ ਘਰ ਦੇ ਵਿੱਚ ਕੜਾਹੀ ਚੜੀ ਹੋਈ ਹੈ ਕੋਈ ਪਕੌੜੇ ਬਣਾ ਰਿਹਾ ਕੋਈ ਸਮੋਸੇ ਬਣਾ ਰਿਹਾ ਕੋਈ ਜਲੇਬੀਆਂ ਬਣਾ ਰਿਹਾ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਓਏ ਮੈਂ ਮਹਾਮਾਰੀਆਂ ਓਏ ਕੋਈ ਤਿਉਹਾਰ ਨਹੀਂ ਹੈਗਾ ਓਏ ਓਏ ਕਸਮ ਨਾਲ ਓਏ ਓਏ ਮੈਂ ਜਦੋਂ ਕਿਸੇ ਵੀ ਹਸਪਤਾਲ 'ਚ ਜਾਂਦਾ ਮੈਨੂੰ ਲੱਗਦਾ ਮੈਂ ਇੱਥੇ ਹੀ ਮਰੂੰਗਾ ਹੈ ਓਏ ਮਰਦਾ ਹਾਰਟ ਅਟੈਕ ਨਾਲ ਨੋ ਮੇਰਾ ਲਾ ਦਿੰਦੇ ਨੇ ਕਹਿੰਦੇ ਨੇ ਕਰੋਨਾ ਨੇ ਮਾਰਿਆ ਮੈਂ ਤਾਂ ਇੰਨੀ ਕੁੱਤੀ ਚੀਜ਼ ਆ ਜਿਹਨੂੰ ਵੀ ਚਿੰਬੜ ਜਾ ਓਏ ਜਾਨ ਲੈ ਕੇ ਛੱਡਦਾ ਜਾਨ ਲੈ ਕੇ ਓਏ ਇਹ ਤਾਂ ਬੰਦਾ ਬਹੁਤ ਖਤਰਨਾਕ ਆ, ਆਪਾਂ ਤਾਂ ਐਵੇਂ ਫੁੱਦੂ ਸਮਝਦੇ ਰਹੇ ਇਹਨੂੰ। ਓਏ ਇੱਥੇ ਆ ਕੇ ਮੈਂ ਇੱਕ ਗੱਲ ਹੋਰ ਦੇਖੀ ਆ ਤੁਹਾਡੇ ਮੁਲਕ 'ਚ ਉਹ ਲੋਕ ਗਰੀਬ ਨੇ ਤੇ ਮੰਤਰੀ ਕਰੋੜਾਂਪਤੀ ਨੇ ਹੈ ਓਏ ਲਾਕਡਾਊਨ 'ਚ ਬੰਦ ਕੌਣ ਹੈ? ਜਨਤਾ। ਗਰੀਬਾਂ ਨੂੰ ਖਾਣਾ ਕੌਣ ਖਵਾਵੇ? ਜਨਤਾ। ਪੀਐਮ ਨੂੰ ਫੰਡ ਕੌਣ ਦੇਵੇ? ਜਨਤਾ। ਨੌਕਰਾਂ ਨੂੰ ਤਨਖਾਹ ਕੌਣ ਦੇਵੇ? ਜਨਤਾ। ਕੰਮ ਵਾਲੇ ਤੇ ਡਰਾਈਵਰਾਂ ਦੇ ਪੈਸੇ ਨਾ ਕੱਟੇ? ਜਨਤਾ। ਕਿਰਾਏਦਾਰਾਂ ਤੋਂ ਕਿਰਾਇਆ ਕੌਣ ਨਾ ਲਵੇ? ਜਨਤਾ। ਅਸੀਂ ਟੈਕਸ ਤੇ ਜੀਐਸਟੀ ਕਾਸ ਵਾਸਤੇ ਦਿੰਨੇ ਆ, ਹੁਣ ਚੰਦਾ ਵੀ ਜਨਤਾ ਤੋਂ ਮੰਗ ਰਹੇ ਨੇ। ਓਏ ਮੇਰੀ ਗੱਲ ਧਿਆਨ ਨਾਲ ਸੁਣ ਲਓ ਓਏ ਸਰਕਾਰ ਦੇ ਭਰੋਸੇ ਤੇ ਨਾ ਰਹੋ, ਸਰਕਾਰ ਤਾਂ ਹੁਣ ਸ਼ਰਾਬੀਆਂ ਦੇ ਭਰੋਸੇ ਤੇ ਬੈਠੀ ਐ। ਸਹੀ ਗੱਲ ਆ ਯਾਰ, ਸਾਡੇ ਦੇਸ਼ ਨੂੰ ਲੁੱਟ ਕੇ ਖਾ ਗਏ ਇਹ। ਉਹ ਮੈਨੂੰ ਤੁਹਾਡੀ ਜਨਤਾ ਤੇ ਬਹੁਤ ਜ਼ਿਆਦਾ ਤਰਸ ਆ ਰਿਹਾ। ਉਹ ਤੁਹਾਡੇ ਲੀਡਰ ਜਨਤਾ ਦਾ ਖੂਨ ਚੂਸ ਰਹੇ ਨੇ, ਹਿੰਦੂ ਮੁਸਲਮਾਨ ਭਾਈਚਾਰੇ 'ਚ ਫੁੱਟ ਪਾ ਕੇ ਹੈ ਆਪਣੀਆਂ ਵੋਟਾਂ ਪੱਕੀਆਂ ਕਰ ਰਹੇ ਨੇ। ਉਹ ਤੁਸੀਂ ਬੇਵਕੂਫ ਲੋਕ ਉਹਨਾਂ ਦੇ ਗੁਣ ਗਾਉਣੋਂ ਨਹੀਂ ਹਟਦੇ। ਸਭ ਤੋਂ ਵੱਡੇ ਮੂਰਖ ਲੋਕ ਇੰਡੀਆ ਦੇ ਵਿੱਚ ਨੇ, ਇੰਡੀਆ 'ਚ। ਉਹ ਸਾਡੇ ਲੋਕ ਨਹੀਂ ਸਮਝਦੇ, ਜੇ ਕੋਈ ਮਾੜਾ ਜਿਹਾ ਬੋਲਦਾ ਜਾਂ ਕੋਈ ਗੀਤ ਗਾਉਂਦਾ ਉਹਨੂੰ ਉਹੀ ਦੇਸ਼ ਧਰੋਹੀ ਦੱਸਦੇ ਨੇ। ਓਏ ਮੈਨੂੰ ਕਿੰਨੇ ਮਹੀਨੇ ਹੋ ਗਏ ਨੇ ਉਹ ਇੰਡੀਆ 'ਚ ਆਏ ਨੂੰ ਹੈ ਉਹ ਚੈਨਲਾਂ ਵਾਲੇ ਨਫ਼ਰਤ ਫੈਲਾ ਰਹੇ ਨੇ ਹੈ ਕਦੇ ਕਹਿੰਦੇ ਨੇ ਕਰੋਨੇ ਦਾ ਰੰਗ ਹਰਾ ਹੈ, ਕਦੇ ਜਮਾਤੀਆਂ ਨਾਲ ਜੋੜਦੇ ਨੇ, ਕਦੇ ਜੱਥੇ ਵਾਲਿਆਂ ਨਾਲ ਜੋੜਦੇ ਨੇ। ਉਹ ਮੈਂ ਪੂਰੀ ਦੁਨੀਆ ਘੁੰਮ ਲਈ, ਸਾਰੀ ਦੁਨੀਆ 'ਚ ਫੈਲ ਗਿਆ ਮੈਂ, ਪਰ ਮੈਨੂੰ ਕਦੇ ਕਿਸੇ ਨੇ ਵੀ ਧਰਮ ਨਾਲ ਨਹੀਂ ਸੀ ਜੋੜਿਆ। ਉਹ ਮੈਂ ਹੈਰਾਨ ਹੋ ਗਿਆ, ਇੱਥੇ ਲੀਡਰ ਲੋਕ ਮੇਰੇ ਨਾਂ ਤੇ ਵੋਟਾਂ ਪੱਕੀਆਂ ਕਰਨ ਤੇ ਲੱਗੇ ਹੋਏ ਨੇ। ਉਹ ਤੁਸੀਂ ਬੇਵਕੂਫ ਲੋਕ ਨਹੀਂ ਸਮਝ ਸਕਦੇ। ਚੀਨ ਵਾਲਿਆਂ ਨੇ ਮੋਬਾਈਲ ਟੈਲੀਵਿਜ਼ਨ ਸਾਰੇ ਟੱਚ ਵਾਲੇ ਬਣਾਤੇ, ਹੁਣ ਤੱਕ ਵੀ ਬਿਮਾਰੀ ਵੀ ਟੱਚ ਵਾਲੀ ਬਣਾਤੀ। ਇਹ ਤੁਹਾਡੇ ਸਾਰੇ ਮੁਲਕਾਂ ਦਾ ਵਹਿਮ ਹੈ, ਇਹ ਬਿਮਾਰੀ ਕੁਦਰਤੀ ਹੈ। ਕੁਦਰਤ ਨੇ ਮੈਨੂੰ ਆਪਣਾ ਦੂਤ ਬਣਾ ਕੇ ਭੇਜਿਆ, ਦੂਤ। ਦੂਤ? ਹਾਂ, ਕੁਦਰਤ ਨੇ ਜੋ ਵੀ ਕੀਤਾ ਮਨੁੱਖ ਵਾਸਤੇ ਕੀਤਾ। ਹਵਾ, ਪਾਣੀ, ਪੇੜ ਪੌਦੇ ਸਭ ਕੁਝ ਮਨੁੱਖ ਵਾਸਤੇ ਬਣਾਇਆ, ਪਰ ਤੁਸੀਂ ਲੋਕਾਂ ਨੇ ਪਾਣੀ ਜ਼ਹਿਰੀਲੇ ਕਰਤੇ, ਹਵਾ ਦੇ ਵਿੱਚ ਪ੍ਰਦੂਸ਼ਣ ਫੈਲਾ ਦਿੱਤਾ, ਦਰਖਤ ਕੱਟ ਕੇ ਕੁਦਰਤ ਨੂੰ ਅਪਾਹਜ ਬਣਾ ਦਿੱਤਾ। ਧਰਮ ਦੇ ਨਾਂ ਤੇ ਦੰਗੇ, ਫਸਾਦ, ਰੇਪ, ਕਤਲ ਆਮ ਹੋਣ
ਲੱਗੇ। ਮਨੁੱਖ ਚੋਂ ਇਨਸਾਨੀਅਤ ਖਤਮ ਹੋ ਗਈ ਸੀ। ਤੁਸੀਂ ਕੁਦਰਤ ਨੂੰ, ਰੱਬ ਨੂੰ ਭੁੱਲ ਬੈਠੇ ਸੀ। ਦੇਖਿਆ, ਬਿਠਾਤੇ ਨਾ ਘਰ। ਓਏ ਤੁਸੀਂ ਸ਼ੁਕਰ ਕਰੋ, ਕੁਦਰਤ ਦਿਆਲੂ ਹੈ, ਕੁਦਰਤ ਕਿਰਪਾਲੂ ਹੈ। ਉਹਨੇ ਤੁਹਾਨੂੰ ਜਿਉਣ ਦਾ ਇੱਕ ਹੋਰ ਮੌਕਾ ਦਿੱਤਾ ਹੈ। ਤੁਸੀਂ ਸੋਚੋ, ਜੇ ਇਹ ਮਹਾਮਾਰੀ ਹਵਾ ਦੇ ਵਿੱਚ ਫੈਲ ਜਾਂਦੀ ਤਾਂ ਨਤੀਜੇ ਕਿੰਨੇ ਭਿਆਨਕ ਹੋਣੇ ਸੀ। ਸੋ ਬੰਦੇ ਦੇ ਪੁੱਤ ਬਣ ਕੇ ਚੁੱਪ-ਚਾਪ ਕਰਕੇ ਘਰੇ ਬਹਿ ਜਾਓ, ਨਹੀਂ ਮੈਥੋਂ ਬੁਰਾ ਕੋਈ ਨਹੀਂ। ਤੇ ਵੈਸੇ ਕਰੋਨਾ ਵੀਰ ਜੀ, ਇਹ ਘਰੇ ਕਿੰਨਾ ਕੁ ਚਿਰ ਬੈਠਣਾ ਪਊਗਾ? ਜਿੰਨਾ ਚਿਰ ਕੁਦਰਤ ਦਾ ਸਿਸਟਮ ਸਹੀ ਨਹੀਂ ਹੋ ਜਾਂਦਾ। ਸਤਿਕਾਰਯੋਗ ਕਰੋਨਾ ਵੀਰ ਜੀ, ਆ ਲੀਡਰਾਂ ਨੂੰ ਚਿੰਬੜ ਕੇ ਸਾਡੇ ਮੁਲਕ ਦਾ ਭਾਰ ਹੀ ਹੌਲਾ ਕਰ ਦਿਓ। ਨਹੀਂ ਓਏ, ਪਾਪੀ ਨੂੰ ਮਾਰਨ ਵਾਸਤੇ ਉਹਦਾ ਪਾਪ ਹੀ ਮਹਾਬਲੀ ਹੈ। ਚੱਲ ਆ ਜਾ ਫਿਰ ਪੈਗ ਲਾਈਏ। ਮੈਂ ਮਹਾਮਾਰੀਆਂ ਬੁੜੁੱਖਿਆਂ ਵਾਲਾ ਪ੍ਰਾਹੁਣਾ ਨਹੀਂ, ਸਮਝੇ? ਤੁਸੀਂ ਵੀ ਸਾਰੇ ਜੇ ਆਪਣੇ ਪਰਿਵਾਰ ਦੀ ਸੇਫਟੀ ਚਾਹੁੰਦੇ ਹੋ, ਚੁੱਪ-ਚਾਪ ਕਰਕੇ ਘਰੇ ਬਹਿ ਜਾਓ। ਜਦੋਂ ਤੁਹਾਡੇ ਲੀਡਰ ਤੁਹਾਡੇ ਤੇ ਤਰਸ ਨਹੀਂ ਖਾਂਦੇ, ਉਹ ਮੈਂ ਕਿਉਂ ਖਾਵਾਂ? दोस्तों ये वीडियो ज़बरदस्त मज़ा आया क्योंकि ज़बरदस्त वीडियो थी। तो ज़बरदस्त इसमें यार एक इंसान को इन लोगों ने कितना उसके ऊपर मेहनत की है, उसको रंग रोगन किया है कोरोना वायरस जैसा बनाया है। तो ज़बरदस्त है यार, बेस्ट। तो उम्मीद करता हूँ आपको ये वीडियो अच्छी लगी होगी। अच्छी लगी तो हमारा चैनल सब्सक्राइब कीजिए और इनके चैनल पर विजिट ज़रूर कीजिएगा क्योंकि इस वीडियो का लिंक आपको मिलेगा। तो इजाज़त चाहूँगा।